जात खतरी है साडी हिंदू खतरी ਤੁਸੀਂ चंडन जात हो सब ऐसे ਟੰਡਨ ਹਾਂਜੀ ਪੜ੍ਹਦੇ ਹੁੰਦੇ ਨੇ ਜਿਹੜਾ ਉਹਨਾਂ ਦਾ ਪੰਡਤ ਹੁੰਦਾ ਨਾ ਅੱਛਾ ਉਹ ਪੜ੍ਹਾਈ ਕਰਦਾ ਹੈ। ਹਾਂ ਰੋਟੀ ਵੀ ਕਈ ਵਾਰ ਇੱਕ ਦੂਜੇ ਕੋਲ ਖਾ ਲੈਂਦੇ ਆ ਮੈਂ ਜੀ ਆਪਣੇ ਭੈਣਾਂ ਭਰਾਵਾਂ ਤਰ੍ਹਾਂ ਜਿਵੇਂ ਅਸੀਂ ਮੁਸਲਮਾਨ ਹਾਂ ਜੀ ਜੇ ਤੁਹਾਡੀ ਫੌਤਗੀ ਹੁੰਦੀ ਮਰ ਜਾਂਦਾ ਤੇ ਫਿਰ ਉਹ ਤੁਸੀਂ ਕਿੱਥੇ ਜਾਂਦੇ ਉਹ ਸਾਡਾ ਕਬਰਸਤਾਨ ਉਹ ਤੁਸੀਂ ਮੁਸਲਮਾਨ ਹੋ ਕਬਰਾਂ ਜਿਹੜੇ ਹਿੰਦੂਆਂ ਦੀਆਂ ਉਹਨਾਂ ਨੇ ਬੜੀਆਂ ਨੇ ਤੇ ਕੀ ਤੁਹਾਡੇ ਸਾਰੇ ਜਿਹੜੇ ਆਪਣੇ ਕਮਿਊਨਿਟੀ ਦੇ ਹਿੰਦੂ ਪਿੰਡ ਦੇ ਸਾਰੇ ਚੱਲ ਕੇ ਚੜ੍ਹਦੇ ਪੰਜਾਬ ਤੇ ਕੀ ਤੁਸੀਂ ਕਿਉਂ ਨਹੀਂ ਗਏ ਕੀ ਕਾਰਨ ਬਣਿਆ ਸੀ ਅੱਜ ਤੁਹਾਨੂੰ ਮਿਲਵਾਨੇ ਆ ਜੀ ਇੱਕ ਹਿੰਦੂ ਪਰਿਵਾਰ ਨਾਲ ਜਿਹੜਾ ਇਸ ਪਿੰਡ ਜੋਈਆਂਵਾਲਾ ਦੇ ਵਿੱਚ ਹਜੇ ਤੱਕ ਰਹਿ ਰਿਹਾ ਜਦੋਂ ਵੰਡ ਹੋਈ 47 ਦੀ ਉਹ ਨਹੀਂ ਇੱਧਰੋਂ ਗਏ ਕੀ ਕਾਰਨ ਹੋਇਆ ਉਹਨਾਂ ਨੂੰ ਮਿਲਨੇ ਆ ਤੇ ਪਤਾ ਸਾਨੂੰ ਲੱਗਿਆ ਕਿ ਉਹਨਾਂ ਦੀ ਇਸ ਪਿੰਡ ਵਿੱਚ ਦੁਕਾਨ ਹੈ ਕਰਿਆਨੇ ਦੀ ਤੇ ਉਹਨਾਂ ਸਬਜ਼ੀ ਵਗੈਰਾ ਸਾਰਾ ਕੁਝ ਰੱਖਿਆ ਹੈ ਇੱਕ ਹੀ ਪਰਿਵਾਰ ਹਿੰਦੂ ਖੱਤਰੀਆਂ ਦਾ ਜਿਹੜਾ ਇੱਥੇ ਰਹਿ ਰਿਹਾ ਪਿੰਡ 'ਚ ਤੇ ਉਹਨਾਂ ਦੀ ਇਸ ਪਿੰਡ ਵਿੱਚ ਮੜੀਆਂ ਵੀ ਨੇ ਜਦੋਂ ਉਹਨਾਂ ਦੇ ਵੱਡੇ ਮਰਦੇ ਨੇ ਉਹਨਾਂ ਨੂੰ ਉੱਥੇ ਜਾ ਕੇ ਜੇ ਵੀ ਉਹ ਸਾੜਦੇ ਤੇ ਨੱਪਦੇ ਨੇ ਤੇ ਉਹ ਮੜੀਆਂ ਵੀ ਤੁਹਾਨੂੰ ਮਹਾਨੇ ਆ ਉੱਥੇ ਮੜੀਆਂ ਦੇ ਕੋਈ ਸਲੇਟ ਵੀ ਲੱਗੀ ਉਹ ਵੀ ਤੁਹਾਨੂੰ ਮਹਾਨੇ ਆ ਤੇ ਉਹ ਪਰਿਵਾਰ ਨੂੰ ਜਾ ਕੇ ਪਿੰਡ ਦੇ ਵਿੱਚ ਮਿਲਨੇ ਆ ਉਹਨਾਂ ਨੂੰ ਪੁੱਛਨੇ ਆ ਕਿ ਤੁਹਾਨੂੰ ਕੀ ਕਾਰਨ ਹੋਇਆ ਕਿ ਤੁਸੀਂ ਕਿਵੇਂ ਨਹੀਂ ਵੱਡੇ ਗਏ ਜਦੋਂ ਤੁਹਾਡੇ ਸਾਰੇ ਇੱਥੇ ਕਿਉਂਕਿ ਬੜੇ ਇੱਥੇ ਹਿੰਦੂ ਤੇ ਸਿੱਖ ਆ ਪਿੰਡ 'ਚ ਬੜੇ ਰਹਿੰਦੇ ਸਨ ਉਹ ਸਾਰੇ ਚਲੇ ਗਏ ਤੁਹਾਡਾ ਕੀ ਕਾਰਨ ਹੋਇਆ ਤੁਸੀਂ ਕਿਉਂ ਨਹੀਂ ਜਾ ਸਕੇ ਤੇ ਫਿਰ ਹੁਣ ਤੁਹਾਨੂੰ ਇਸ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਕਿਵੇਂ ਦਾ ਤੁਹਾਡਾ ਨਾਲ ਮੁਸਲਮਾਨਾਂ ਦਾ ਬਿਹੇਵ ਹੈ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਕਰਾਂਗੇ ਉਹਨਾਂ ਨੂੰ ਕਿਵੇਂ ਦੇ ਹਕੂਕ ਜਿਹੜੇ ਸਾਡੀ ਹਕੂਮਤ ਵੱਲੋਂ ਮਿਲ ਰਹੇ ਨੇ ਤੇ ਲੋ ਫਿਰ ਅੱਜ ਦਾ ਵਲੌਗ ਸਟਾਰਟ ਕਰਨੇ ਆ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ ਤੁਸੀਂ ਸਾਡੇ ਨਾਲ ਜੁੜਿਓ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਹੈ ਤੁਹਾਨੂੰ ਸਾਰਾ ਪਿੰਡ ਹੀ ਬਹਾਨੇ ਉਹਨੇ ਦੁਕਾਨ ਬਹਾਨੇ ਤੇ ਆਓ ਉਹਨਾਂ ਨਾਲ ਮਿਲਨੇ ਆ ਸਾਰੀਆਂ ਉਹਨਾਂ ਨਾਲ ਸਾਂਝ ਦੀਆਂ ਗੱਲਾਂ ਕਰਨੇ ਹਾਂਜੀ ਵੀਰ ਉਹੀ ਆ ਗਏ ਉਹਨਾਂ ਦੀ ਮੜੀਆਂ ਕੋਲ ਇਹ ਮੜੀਆਂ ਸ਼ਮਸ਼ਾਨ ਘਾਟ ਇੱਥੇ ਜਿਹੜਾ ਹੈ ਉਹ ਆਪਣੇ ਜਿਹੜੇ 3-4 ਪਰਿਵਾਰ ਜਿਹੜੇ ਹੈ ਨੇ ਹਿੰਦੂ ਖੱਤਰੀਆਂ ਦੇ ਉਹ ਇੱਥੇ ਹੀ ਆਪਣੀ ਆਖਰੀ ਸਮਾਧ ਕਰਦੇ ਨੇ ਇੱਥੇ ਹੀ ਪਹਿਲਾਂ ਸਾੜਦੇ ਸੀ ਤੇ ਹੁਣ ਉਹ ਦੱਸਦੇ ਨੇ ਕਿ ਇੱਥੇ ਨੱਪਦੇ ਨੇ ਦਫਨ ਕਰਦੇ ਨੇ ਜਿਵੇਂ ਮੁਸਲਮਾਨ ਕਬਰਾਂ 'ਚ ਕਰਦੇ ਨੇ ਉਹ ਜਾ ਕੇ ਉਹਨਾਂ ਨੂੰ ਪੁੱਛਾਂਗੇ ਕਿ ਪਹਿਲੇ ਸਾੜਦੇ ਹੁਣ ਕਿਉਂ ਨਹੀਂ ਉਹ ਸਾਰੀਆਂ ਗੱਲਾਂ ਉਹਨਾਂ ਕਰਾਂਗੇ ਤੇ ਇਹ ਵੇਖੋ ਜੀ ਇੱਥੇ ਇਹ ਲਿਖਿਆ ਹੋਇਆ ਹੈ ਕਾਂਜੀ ਰਾਮ ਥੱਲੇ ਐਮਪੀ ਜਿਹੜਾ ਇਹਨਾਂ ਦਾ ਅਕਲੀਅਤੀ ਜਿਹੜੀ ਹੈਗਾ ਅਕਲੀਅਤ ਦਾ ਨਿਸ਼ਚਿਤ ਐਮਪੀ ਹੈ ਇਹਨਾਂ ਦਾ ਉਹਦੇ ਨਾਲ ਥੱਲੇ ਲਿਖਿਆ ਠਾਕਰ ਚਮਨ ਲਾਲ ਤੇ ਇਹ ਉਹਨਾਂ ਦੀ ਮੜੀਆਂ ਤੁਹਾਨੂੰ ਅੰਦਰ ਚੱਲ ਕੇ ਬਹਾਨੇ ਵੀ ਆ ਇਹ ਭਾਜਨ ਜਿਹੜੇ ਨੇ ਵੇਖੋ ਜੀ ਇੱਕ ਸਾਂਝ ਦੀ ਮੈਂ ਤੁਹਾਨੂੰ ਹੋਰ ਕਰੀਏ ਗੱਲ ਇਹ ਭਾਈ ਜਿਹੜੇ ਨੇ ਇਹ ਮੁਸਲਮਾਨ ਨੇ ਤੇ ਇਹ ਮੜੀਆਂ ਦੀ ਰਾਖੀ ਕਰਦੇ ਨੇ ਹਾਂਜੀ ਜੀ ਆਓ ਥੋੜਾ ਨਾਲ ਚੱਲੀਏ ਤੇ ਇਹਦੀ ਰਾਖੀ ਕਰਦੇ ਨੇ ਰਾਖੀ ਕਰਦੇ ਆ ਜਨਾਬ ਤੇ ਨਾਲੇ ਮੜੀਆਂ ਦੇ ਅੰਦਰ ਤੁਸੀਂ ਜਾ ਕੇ ਦੇਖੋਗੇ ਕਿ ਬਾਗ ਬਗੀਚਾ ਬਣਾਇਆ ਅਸਾਂ ਮੈਂ ਕਿ ਕਬਰਸਤਾਨ ਵਾਲਾ ਤਾਂ ਸੀਨ ਹੀ ਨਹੀਂ ਨਾ ਰੱਖਿਆ ਉਹ ਅੰਦਰ ਹਰ ਚੀਜ਼ ਦਾ ਅਲੱਗ ਕਬਰਾਂ ਦੇ ਉੱਤੇ ਵੀ ਫੁੱਲ ਬੂਟੇ ਲਾਏ ਥੋੜਾ ਭਾਓ ਜੀ ਆਲੇ ਦੁਆਲੇ ਵੇਖੋ ਜੀ 4 ਦੀਵਾਰੀ ਹੈ ਵਿੱਚ ਫੁੱਲ ਬੂਟੇ ਲੱਗੇ ਹੋਏ ਨੇ ਬਾਗ ਲੱਗਾ ਜੀ ਵਿੱਚ ਬਾਗ ਲੱਗਾ ਅਮਰੂਦਾਂ ਦਾ ਤੇ ਉਹ ਪਰ ਉਹਨਾਂ ਦੀ ਕਬਰਾਂ ਨੇ ਚਲੋ ਅੱਗੇ ਚੱਲ ਕੇ ਤੁਹਾਨੂੰ ਵੀ ਵਿਖਾ ਦਿੰਦੇ ਆ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਗੁਲਜ਼ਾਰ ਅਲੀ ਤੇ ਤੁਸੀਂ ਮੁਸਲਮਾਨ ਹੋ ਕਬਰਾਂ ਜਿਹੜੀਆਂ ਹਿੰਦੂਆਂ ਦੀਆਂ ਉਹਨਾਂ ਨੇ ਬੜੀਆਂ ਨੇ ਤੇ ਕੀ ਇਹ ਜੀ ਸਾਡੀ ਸਮਝ ਲਓ ਕਿ ਇਹਨਾਂ ਦੇ ਨਾਲ ਦੋਸਤੀ ਏ ਅੱਛਾ ਇਹਨਾਂ ਦੇ ਨਾਲ ਤਲਕ ਏ ਤੇ ਉਹ ਹੁਣ ਸ਼ਹਿਰ ਸ਼ੋਪਰਾ ਰਹਿੰਦੇ ਨੇ ਤੇ ਅਸੀਂ ਦੂਸਰਾ ਇੱਥੇ ਜੋਈਆਂ ਵਾਲੇ ਪਿੰਡ 'ਚ ਰਹਿੰਦੇ ਆ ਨਹੀਂ ਤੇ ਇੱਥੇ ਇੱਕ ਘਰ ਉਹ ਵੀ ਤਾਂ ਹੈ ਨਾ ਇੱਥੇ ਵੀ ਤਾਂ ਹੈ ਨਾ ਹਾਂਜੀ ਇੱਥੇ ਗੁਲਜ਼ਾਰੀ ਲਾਲ ਹੈਗਾ ਉਹਦਾ ਮੁੰਡਾ ਮਦਨ ਲਾਲ ਉਹਦਾ ਅੱਗੋਂ ਬੇਟਾ ਮਦਨ ਲਾਲ ਕੀ ਕਰਦਾ ਉਹਨਾਂ ਇੱਕ ਦੁਕਾਨ ਬਣਾਈ ਏ ਕਰਿਆਨੇ ਦੀ ਤੇ ਭਾਜੀ ਦੁਕਾਨ ਤੇ ਇੱਕ ਏ ਖਾਨਦਾਨ ਵੀ ਇੱਕ ਏ ਤੇ ਉਹ ਮੁਸਲਮਾਨ ਲੈਂਦੇ ਨੇ ਸਾਰਾ ਕੁਝ ਹਾਂਜੀ ਸਭ ਕੁਝ ਵੀ ਰੱਖੀਆਂ ਦੇ ਬਿਲਕੁਲ ਸਭ ਕੁਝ ਲੈਂਦੇ ਨੇ ਜੀ ਹਾਂਜੀ ਕੋਈ ਨਫ਼ਰਤ ਨਹੀਂ ਕੋਈ ਨਫ਼ਰਤ ਨਹੀਂ ਹੈਗੀ ਅਸੀਂ ਇੱਥੇ ਭੈਣ ਭਰਾਵਾਂ ਦਾ ਰਹਿੰਦੇ ਕੋਈ ਇਹਦੇ ਚ ਮੈਂ ਕਿਹਾ ਸੀ ਗੱਲ ਨਹੀਂ ਅਭਾਓ ਜੀ ਆ ਵੇਖੋ ਜੀ ਕਬਰਾਂ ਉਹਨਾਂ ਦੀਆਂ ਜਿਵੇਂ ਅਸੀਂ ਮੁਸਲਮਾਨ ਬਣਾਉਂਦੇ ਉਹਨਾਂ ਇਹ ਵੀ ਆਂਦੇ ਨੇ ਦਫਨ ਹੀ ਕਰਦੇ ਕਿਉਂ ਭਾ ਤੇ ਆਪਣਾ ਸਾੜਦੇ ਨੇ ਆਣ ਕੇ ਜੀ ਬਸ ਨੱਪ ਦਿੰਦੇ ਨੇ ਕੁਝ ਉੱਤੇ ਕੋਈ ਪੜਦੇ ਪੁੜਦੇ ਹੁੰਦੇ ਨੇ ਕਿਵੇਂ ਹੁੰਦੇ ਨੇ ਭਲਾ ਇਹ ਪੜ੍ਹਦੇ ਹੁੰਦੇ ਨੇ ਜਿਹੜਾ ਉਹਨਾਂ ਦਾ ਪੰਡਤ ਹੁੰਦਾ ਨਾ ਉਹ ਪੜ੍ਹਾਈ ਕਰਦਾ ਹੈ ਤੇ ਪੜ੍ਹਾਈ ਕਰਕੇ ਤੇ ਫਿਰ ਉਹ ਜਿਵੇਂ ਅਸੀਂ ਜਨਾਜ਼ਾ ਪੜ੍ਹਨਾ ਉਵੇਂ ਉਹ ਪੰਡਤ ਕੁਝ ਪੜ੍ਹ ਲੈਂਦੇ ਨੇ ਕੁਝ ਪੜ੍ਹਦੇ ਨੇ ਪੜ੍ਹ ਕੇ ਜੋ ਉਹਨਾਂ ਦੀ ਦੁਆ ਸੀਸ ਹੁੰਦੀ ਉਹ ਕਰਦੇ ਨੇ ਜਿਵੇਂ ਸਾਡੀ ਕਬਰ ਹੁੰਦੀ ਇਸ ਤਰ੍ਹਾਂ ਕਬਰ ਬਣਾਉਂਦੇ ਨੇ ਉਸੇ ਤਰ੍ਹਾਂ ਮਤਲਬ ਕਿ ਮੁਰਦੇ ਨੂੰ ਕਫਨ ਦਿੱਤਾ ਜਾਂਦਾ ਹੈ ਉਹਨੂੰ ਵਿੱਚ ਧਰ ਕੇ ਤੇ ਨਾਲ ਉਹਦੇ ਨਮਕ ਰੱਖਦੇ ਨੇ ਤੇ ਚਲੋ ਹੁਣ ਚੱਲਦੇ ਆ ਜੀ ਪਿੰਡ ਸਾਨੂੰ ਪਿੰਡ ਵੀ ਉਹਨਾਂ ਦਾ ਭਾਈ ਹੈ ਤੇ ਨਾਲੇ ਭਾਈ ਜਿਹੜਾ ਇੱਥੇ ਪਰਿਵਾਰ ਰਹਿ ਰਿਹਾ ਹਿੰਦੂ ਭਾਈ ਗੁਲਜ਼ਾਰੀ ਲਾਲ ਬਾਬਾ ਜੀ ਉਹਦਾ ਮੁੰਡਾ ਮਦਨ ਲਾਲ ਹੋਰ ਵੀ ਉਹਨਾਂ ਦੇ ਪਰਿਵਾਰ ਦੇ ਸਾਰੇ ਆ ਜੋ ਉਹਨਾਂ ਨਾਲ ਤਫਸੀਲੀ ਗੱਲਬਾਤ ਕਰਨੀ ਚਲੋ ਇਹ ਉਹਨਾਂ ਦਾ ਘਰ ਜੀ ਹਿੰਦੂ ਪਰਿਵਾਰ ਦਾ ਇਹ ਦੁਕਾਨ ਹੈ ਸਾਹਮਣੇ ਆਸ਼ੀਰਵਾਦ ਮਸਤ ਹੈ ਜੀ ਭਾਈ ਕੀ ਹਾਲ ਠੀਕ ਹੈ ਠੀਕ ਠਾਕ ਹੋ ਭਾਈ ਇਹ ਵਾ ਬਹਿ ਜਾਓ ਤੁਹਾਡੇ 10 ਮਿੰਟ ਭਾਜੀ ਬਸ ਚਾਹੀਦੇ ਤੁਹਾਡੀ ਦੁਕਾਨਦਾਰੀ ਵੀ ਹਾਂਜੀ ਹਾਂਜੀ ਕੋਈ ਗੱਲ ਉਹਨਾਂ ਤੋਂ ਥੋੜੀ ਜਿਹੀ ਗੱਲ ਕਰਨੀ ਭਾਜੀ ਲੱਗ ਗਿਆ ਹੋਰ ਅੱਛਾ ਭਾਜੀ ਤੁਸੀਂ ਆਪਣਾ ਨਾਮ ਦੱਸਿਆ ਜੀ ਮਦਨ ਲਾਲ ਹੈ ਜੀ ਤੁਹਾਡਾ ਨਾਮ ਮਦਨ ਲਾਲ
ਮਦਨ ਲਾਲ ਗੁਲਜ਼ਾਰੀ ਲਾਲ ਵਲਦ ਗੁਲਜ਼ਾਰੀ ਲਾਲ ਗੁਲਜ਼ਾਰੀ ਲਾਲ। ਹਾਂਜੀ ਇਹ ਜੋਈਆਂ ਵਾਲਾ ਗਾਉਂ ਹੈ। ਅੱਛਾ ਭਾਜੀ ਤੁਹਾਡੀ ਆਪਣੀ ਦੁਕਾਨ ਆ? ਹਾਂਜੀ ਆਪਣੀ ਦੁਕਾਨ ਹੈ। ਤੇ ਆਪਣੇ ਪਿੰਡ ਵਿੱਚ ਤੁਹਾਡੇ ਇੱਕ ਘਰ? ਹਾਂਜੀ ਆਪਣਾ 1-2 ਘਰ ਹੀ ਨੇ ਬਸ ਇੱਥੇ। ਅੱਛਾ ਭਾਜੀ ਚਲੋ ਤੁਸੀਂ ਤਾਂ ਸਾਡੀ ਉਮਰ ਦੇ ਕੋਈ ਸਾਲ ਘੱਟ ਵੱਧ ਗਈ ਹਾਂਜੀ ਤੇ ਤੁਸੀਂ ਵੱਡਿਆਂ ਕੋਲ ਸੁਣਿਆ ਕਿ ਤੁਹਾਡੇ ਅੱਬੇ ਦੀ ਉਮਰ ਵੀ ਜਿਹੜੀ ਤਕਰੀਬਨ 70-75 ਸਾਲ ਹੋਣੀ ਹੈ ਤਕਰੀਬਨ। ਵੱਡਿਆਂ ਕੋਲ ਸੁਣਿਆ ਆਪਣੇ ਵੱਡੇ 47 ਵਾਲੇ ਸਾਰੇ ਤੁਹਾਡੇ ਹਿੰਦੂ ਕੋਈ ਨਹੀਂ, ਤੁਸੀਂ ਸਾਡੇ ਵੀਰ ਜੇ ਸਾਡੇ ਹੀ ਹੋ, ਲੇਕਿਨ ਤੁਹਾਡੇ ਸਾਰੇ ਜਿਹੜੇ ਆਪਣੀ ਕਮਿਊਨਿਟੀ ਦੇ ਹਿੰਦੂ ਪਿੰਡ ਦੇ ਸਾਰੇ ਚੱਲ ਕੇ ਚੜ੍ਹਦੇ ਪੰਜਾਬ। ਤੇ ਕੀ ਤੁਸੀਂ ਕਿਉਂ ਨਹੀਂ ਗਏ? ਕੀ ਕਾਰਨ ਬਣਿਆ ਸੀ? ਸਾਨੂੰ ਉਹਨਾਂ ਜਾਣ ਹੀ ਨਹੀਂ ਦਿੱਤਾ, ਸ਼ੁਰੂ ਤੋਂ ਨਹੀਂ ਜਾਣ ਦਿੱਤਾ। ਉਹ ਹਾਂਜੀ ਪਿੰਡ ਦੇ ਮੁਸਲਮਾਨਾਂ ਨਹੀਂ ਧੱਕੇ ਨਾਲ ਹੀ ਆਉਂ? ਨਹੀਂ ਵੈਸੇ ਉਹਨਾਂ ਪਿਆਰ ਮੁਹੱਬਤ ਸੀ, ਉਹਨਾਂ ਕਹਿੰਦੇ ਅਸੀਂ ਜਾਣ ਨਹੀਂ ਦੇਣਾ ਤੁਹਾਨੂੰ। ਤੇ ਹੋਰ ਜਿਹੜੇ ਇੱਥੋਂ ਦੇ ਵੈਸੇ ਅਸੀਂ ਸ਼ੁਰੂ ਤੋਂ ਹੀ ਇੱਥੇ ਦੇ ਦਾ। ਅੱਛਾ ਅੱਛਾ। ਇਹ ਜੰਗ ਪਾਲੇ 47 ਜੰਗ ਹੋਈ ਜਿਹੜੀ ਵੀ ਸਾਰੇ ਇੱਥੇ 65 ਦੀ ਸਾਰੀ। ਬਾਕੀ ਆਪਣੇ ਰਿਸ਼ਤੇਦਾਰ ਕੋ ਗਏ ਨੇ? ਨਹੀਂ ਇੰਡੀਆ ਦੇ ਇੱਧਰ ਹੀ ਨਹੀਂ ਗਿਆ। ਆਪਣੇ ਰਿਸ਼ਤੇਦਾਰਾਂ ਚ ਕੋਈ? ਨਹੀਂ ਆਪਣੇ ਉਹ ਗਏ ਨੇ ਉਹ ਤੋਂ ਕਿਲ੍ਹਾਦਾਰ ਸਿੰਘ। ਅੱਛਾ ਯਾਨੀ ਰਿਸ਼ਤੇਦਾਰ ਨਾ? ਫੁੱਫੀ ਦੇ ਬੇਟੇ ਵਿੱਚੋਂ ਗਏ ਨੇ ਜਾਂ ਪੂਰਾ। ਅੱਛਾ ਅੱਛਾ। ਉਹਨਾਂ ਦਾ ਨਾਮ ਕੀ? ਉਹ ਗਿਆ ਇੱਕ ਰਮੇਸ਼ ਗਿਆ ਹੈ ਤੇ ਇੱਕ ਸ਼ਬਾਜ਼ ਇੱਥੇ ਹੀ ਹੈ, ਉਹਦੀ ਵਾਲਦਾ ਗਈ ਹੈ, ਉਹਦੀ ਬੇਗਮ ਗਏ ਨੇ, ਬੱਚੇ ਗਏ ਨੇ। ਅੱਛਾ ਅੱਛਾ। ਬਾਕੀ ਹੁਣੇ ਵੇਚ ਗਏ ਨੇ। ਪਹਿਲੇ ਉਹਨਾਂ ਦੇ ਤਾਇਆ ਪਟਵਾਰੀ ਸੀ, ਉਹ ਚਲਾ ਗਿਆ ਪਹਿਲੇ ਦੇ। ਅੱਛਾ ਅੱਛਾ। ਉਹ ਪੈਲਸਨ ਇਧਰ ਹੀ ਲੈ ਰਹੇ ਨੇ ਤੇ। ਅੱਛਾ ਅੱਛਾ ਅੱਛਾ। ਕੋਈ ਨਹੀਂ ਸਾਡੇ ਨਾਲ ਲੱਗ ਕੇ ਲੋਕ ਜੀ ਉੱਥੋਂ ਦੇ ਰਹੇ ਤੇ ਉਹ ਗੁਜਰਾਲੇ ਹੁੰਦੇ ਨੇ। ਅੱਛਾ ਅੱਛਾ। ਭਾਜੀ ਆਪਣੀ ਜ਼ਾਤ ਕਿਹੜੀ? ਜ਼ਾਤ ਖੱਤਰੀ ਹੈ ਸਾਡੀ। ਹਿੰਦੂ ਖੱਤਰੀ ਤੁਸੀਂ? ਅੱਛਾ ਅੱਛਾ। ਟੰਡਨ ਜ਼ਾਤ ਹੋ ਸਭ ਵੈਸੇ। ਟੰਡਨ? ਹਾਂਜੀ। ਫੁੱਫੀ ਸਾਡੀ ਆਂਦੀ ਠਾਕਰ ਜ਼ਾਤ ਉਹਨਾਂ ਦੀ। ਅੱਛਾ ਅੱਛਾ। ਤੇ ਭਾਜੀ ਤੁਹਾਨੂੰ ਜਦੋਂ ਉਧਰ ਗਏ ਤੇ ਤੁਸੀਂ ਰਹਿ ਗਏ, ਤੁਸੀਂ ਕੀ ਦੱਸਿਆ ਕਿ ਮੁਸਲਮਾਨਾਂ ਨੇ ਸਾਡੇ ਨਾਲ ਕੋਈ ਮਸਲਾ ਮਸਾਇਲ ਤੁਸੀਂ ਇੱਥੇ ਰਹੋ, ਤੁਹਾਨੂੰ ਕੁਝ ਨਹੀਂ ਆਉਂਦੇ? ਕੋਈ ਗੱਲ ਨਹੀਂ ਉਹਨਾਂ ਨਾਲ। ਤੇ ਹੁਣ ਪਿੰਡ ਵਾਲਿਆਂ ਦਾ ਸਲੂਕ ਕਿਵੇਂ? ਸਾਡਾ ਨਹੀਂ ਬਹੁਤ ਅੱਛਾ ਸਲੂਕ ਹੈ ਸਾਡਾ, ਸ਼ੁਰੂ ਤੋਂ ਹੀ ਰਹਿਣ ਸਹਿਣ ਸਾਡਾ ਉਹਨਾਂ ਨਾਲ। ਅੱਛਾ ਭਾਅ ਵਰਤਾਨ ਹੈ ਸਾਰਾ, ਖਾਣ ਪੀਣ ਕੋਈ ਵਿਆਹ ਸ਼ਾਦੀਆਂ ਦੇ ਬਰਾਤਾਂ ਦੇ ਜੋ ਮਰਜ਼ੀ ਸੱਦਣਾ ਲੈ। ਤੁਹਾਨੂੰ ਮੁਸਲਮਾਨ ਜਿਹੜੇ ਹੁਣ ਆਪਣੀ ਵਿਆਹਾਂ ਤੇ ਜਿਵੇਂ 1000 ਰੁਪਏ ਲਈ ਹੋਈ ਅਸੀਂ ਵੀ ਬੁਲਾਉਂਦੇ ਆ, ਉਹ ਵੀ ਬੁਲਾਉਂਦੇ ਨੇ ਅੱਛੇ ਤਰੀਕੇ ਆਉਂਦੇ ਜਾਂਦੇ? ਹਾਂਜੀ ਬਹੁਤ। ਹੁੰਦਾ ਆਪਾਂ ਇੰਜ ਹੀ ਕਰਦੇ ਜਿਵੇਂ ਮੁਸਲਮਾਨ ਇੰਜ ਹੀ ਦੇਦੀ ਹੈ ਰਸਮਾਂ ਕਰੀ ਦੀਆਂ ਆਪਣੀਆਂ ਸਾਰੀਆਂ ਜਿਹੜੀਆਂ ਮਸੀਤੇ ਮਸਲਾ ਕਲੋਲੀ ਚੜੋਲੀ ਭਰਨੀ ਪਾਣੀ ਪਾ ਕੇ ਸਾਰਾ ਕੋਈ ਕਰਕੇ ਆਉਣਾ। ਯਾਨੀ ਉਹ ਨਹੀਂ ਹੈ ਕਿ ਨਫ਼ਰਤ ਜੀ ਮੁਸਲਮਾਨਾਂ ਨੂੰ? ਇੱਥੇ ਸਾਡੇ ਨਾਲ ਨਫ਼ਰਤ ਪਿੰਡ ਵਾਲੇ ਨਹੀਂ ਹੈ ਕਰਦੇ ਕੋਈ। ਉਹ ਮੈਂ ਭਾਜੀ ਵੇਖਣਾ ਪਿਆ ਕਿਉਂ ਨਾਜ਼ਰੀਨ ਵੇਖੋ ਪਿੰਡ ਵਾਲੇ ਦੁਕਾਨ ਤੇ ਪਤਾ ਲੱਗ ਜਾਏ। ਇੱਕ ਮਿੰਟ ਭਾਜੀ ਕਿ ਭਾਜੀ ਦਾ ਘਰ ਇੱਕ ਹੀ ਘਰ ਕਿ ਹੋਰ ਵੀ ਆ ਹਿੰਦੂਆਂ ਦੇ ਘਰ? ਇੱਕ ਹੀ ਨਹੀਂ, 4-5 ਸਾਡੇ ਇਕੱਠੇ ਕਨਾਲ ਦੀ ਵਿਗੇ ਦੀ ਜਗ੍ਹਾ ਸੀ ਸਾਡੀ। ਅੱਛਾ ਅੱਛਾ। ਬਾਕੀ ਸ਼ਹਿਰ ਚਲ ਗਏ? ਹਾਂ ਕੋਈ ਸ਼ਹਿਰ। ਅੱਛਾ ਨਾਜ਼ਰੀਨ ਵੇਖੋ ਇੱਕ ਘਰ ਹੈ ਇਹਨਾਂ ਹਿੰਦੂ ਖੱਤਰੀ ਕਮਿਊਨਿਟੀ ਦਾ, ਇੱਥੇ ਇੱਕ ਘਰ ਹੈ। ਦੁਕਾਨ ਇਹਨਾਂ ਸਿਰਫ ਆਪਣੇ ਵਾਸਤੇ ਨਹੀਂ ਪਾਈ, ਇਹ ਪੂਰੇ ਪਿੰਡ ਵਾਸਤੇ ਆ। ਵੇਖੋ ਸਬਜ਼ੀ ਹੈ, ਠੀਕ ਹੈ, ਸਬਜ਼ੀ ਹੈ, ਇਹਨਾਂ ਦੇ ਹੱਥ ਲੱਗਦੇ ਨੇ ਕਿ ਨਹੀਂ ਲੱਗਦੇ? ਸਾਰਿਆਂ ਲੱਗਦੇ ਨੇ ਨਾ। ਇੱਕ ਮੈਂ ਗੱਲ ਕਰ ਰਿਹਾ ਭਾਜੀ, ਸਾਡੀ ਪਹਿਲੇ ਬਹੁਤ ਵੱਡੀ ਦੁਕਾਨ ਸੀ, ਸਾਰਾ ਪਿੰਡ ਉਹ ਨੁੱਕਰ ਤੋਂ ਇੱਥੇ ਹੁੰਦਾ। ਹੁਣ ਵੀ ਮੈਂ ਅਸੀਂ ਨਾਜ਼ਰੀਨ ਵੇਖਿਆ ਥੋੜੀ ਦੇਰ ਪਹਿਲਾਂ ਇੱਥੇ ਬੀਬੀਆਂ ਬੈਠੀਆਂ ਜਿਹੜੀ ਸਬਜ਼ੀ ਲੈ ਕੇ ਗਈਆਂ ਨੇ ਭਾਜੀ, ਆਉਂਦੀਆਂ ਮੁਸਲਮਾਨਾਂ ਦੀ? ਉਹ ਸਾਰੇ ਮੁਸਲਮਾਨ ਹੀ ਨੇ, ਸਾਰਾ ਸਮਾਨ ਇਹਨਾਂ ਕੋਲ ਲੈਂਦੇ ਨੇ। ਸਾਡੇ ਵੀ ਚੜ੍ਹਦੇ ਪੰਜਾਬ ਵਾਲੇ ਜਿਹੜੇ ਇੰਡੀਆ 'ਚ ਕੁਛ ਹੈ ਨੇ ਜਿਹੜੇ ਨੇ ਉਹ ਸਾਨੂੰ ਕਮੈਂਟ ਵੀ ਕਰਦੇ ਨੇ ਐਵੇਂ ਦੇ, ਔਰ ਅਸੀਂ ਕਈ ਵੇਖਦੇ ਕਿ ਥੋੜਾ ਜਿਹਾ ਨਫ਼ਰਤ ਨਿਗਾਹ ਵੇਂਦੇ ਨੇ। ਉਹ ਕਹਿੰਦੇ ਨੇ ਜੀ ਮੁਸਲਮਾਨ ਜਿਹੜੇ ਨੇ ਲੈਂਦੇ ਪੰਜਾਬ ਵਿੱਚ, ਜਿਹੜੇ ਪਾਕਿਸਤਾਨੀ ਨੇ ਉਹ ਸਾਡੇ ਹਿੰਦੂਆਂ ਨਾਲ ਜਿਹੜਾ ਜੀ ਬੁਰਾ ਸਲੂਕ ਕਰਦੇ ਨੇ। ਉਹ ਜਿਹੜਾ ਹੱਥ ਲਾ ਲੇ ਜੀ ਉਹ ਅਛੂਤ ਸਮਝਦੇ, ਜਾਨੀ ਪਤਾ ਨਹੀਂ ਉਹਨਾਂ ਦਾ ਜ਼ਹਿਨ ਹੋਏਗਾ। ਲੇਕਿਨ ਅਸੀਂ ਅਲਹਮਦੁਲਿਲਾ ਮੈਂ ਖੁਦ ਜਿਹੜੇ ਪਾਣੀ ਗਲਾਸਾਂ 'ਚ ਵੀ ਉਸ ਤਰ੍ਹਾਂ ਵੀ ਮੰਗ ਕੇ ਵੀ ਪੀਂਦੇ ਨੇ ਕੋਈ। ਔਰ ਇਹਨਾਂ ਕੋਲ ਸਬਜ਼ੀਆਂ ਦਾਲਾਂ ਹਰ ਸ਼ੈ ਨਾਲ ਰੱਖੀ ਹੋਈ ਹੈ, ਪੂਰਾ ਪਿੰਡ ਨਗਵਾਉਂਦਾ ਹੈ ਜੀ ਭਾਜੀ, ਸਾਰਾ ਕੁਝ ਇਹਨਾਂ ਕੋਲ ਪਾਣੀ ਵੀ ਸਾਰਾ ਕੋਈ ਕਾਰਾ। ਵਾਲ ਸਾਹਿਬ ਤੁਹਾਡੇ ਇੱਥੇ ਆਣੇ ਇਸ ਟਾਈਮ? ਨਹੀਂ ਉਹ ਸ਼ਹਿਰ ਕਰਾ ਦੇ ਗਏ ਨੇ ਜੀ। ਅੱਛਾ ਉਹ ਸ਼ਹਿਰ ਕੋ ਆਪਣੇ ਜਿੱਥੇ ਤੁਹਾਡੇ ਦੱਸਿਆ ਨਹੀਂ ਲੱਡਾ ਬਾਜ਼ਾਰ, ਅੱਛਾ ਅੱਛਾ ਉੱਧਰ ਹੀ ਗਏ ਨੇ, ਉੱਥੇ ਗਏ ਹੋਏ। ਅੱਛਾ ਅੱਛਾ। ਉੱਥੇ ਤੁਸੀਂ ਜਾਣਾ ਹੈ ਤੇ ਚਲੇ ਜਾਣਾ, ਕੋਈ ਜਾਣਾ ਤੇ ਉੱਧਰ ਨਹੀਂ ਤੁਸੀਂ। ਤੇ ਭਾਜੀ ਜਦੋਂ ਤੁਹਾਡੇ ਵੇਖੋ ਨਾ ਅਸੀਂ ਹਰ ਇੱਕ ਨੇ ਮਰਨਾ, ਰੱਬ ਕੋ ਸਾਰਿਆਂ ਜਾਣਾ। ਜਦੋਂ ਤੁਹਾਡੀ ਫੌਤਗੀ ਹੁੰਦੀ ਮਰ ਜਾਂਦਾ ਤੇ ਫਿਰ ਉਹ ਤੁਸੀਂ ਕਿੱਥੇ ਜਾਂਦੇ? ਕੋਈ ਸਾਡਾ ਕਬਰਸਤਾਨ ਜਿਹਦੀ ਕਵਰੇਜ ਕਰਕੇ ਆਏ ਹਾਂ ਬਾਹਰ, ਉਹ ਆਪਣਾ ਸਾਡਾ ਕਬਰਸਤਾਨ। ਅੱਛਾ ਅੱਛਾ। ਬਾਹਰ 4 ਦੀਵਾਰੀ ਹੋਈ ਔਰ ਸਾਹਮਣੇ ਤਖਤੀ ਲੱਗੀ ਹੋਈ ਹੈ। ਹਾਂਜੀ ਹਾਂਜੀ ਉਹ ਇਹਨਾਂ ਉਹੀ? ਹਾਂਜੀ ਹਾਂਜੀ ਉੱਥੇ। ਅੱਛਾ ਅੱਛਾ ਭਾਜੀ ਇੱਕ ਮੈਂ ਹੋਰ ਵੇਖਿਆ ਮੁਸਲਮਾਨਾਂ ਦਾ ਇੱਧਰ ਸਾਡਾ ਹੋਏ। ਹਾਂ ਉਹ ਤੇ ਲਿਖਿਆ ਹੋਇਆ ਠਾਕਰ ਦਾ ਨਾਮ ਇੱਕ ਦਾ। ਹਾਂਜੀ ਜਿੱਥੇ ਨਕਲਗਾ ਬਾਹਰ ਲੱਗਾ। ਹਾਂ ਬਾਹਰ ਨਲਕਾ ਲੱਗਾ ਬਿਲਕੁਲ। ਅੱਛਾ ਭਾਜੀ ਇੱਕ ਮੈਂ ਚੀਜ਼ ਤੁਹਾਡੇ ਮੂੰਹ ਸੁਣਨਾ ਚਾਹੁੰਦਾ, ਅਸੀਂ ਤੇ ਵੇਖ ਆਏ ਹਾਂ, ਸਾਡਾ ਬੜਾ ਮਨ ਖੁਸ਼ ਹੋਇਆ ਵੇਖ ਕੇ ਕਿ ਯਾਰ ਸਾਡੇ ਪਾਕਿਸਤਾਨ ਵਿੱਚ ਵੇਖੋ ਜੀ ਜਿੰਨਾ ਸਾਡਾ ਪਾਕਿਸਤਾਨ ਹੈ ਉਨਾ ਹੀ ਹਰ ਕਮਿਊਨਿਟੀ ਦਾ, ਭਾਵੇਂ ਪਾਕਿਸਤਾਨ ਮੁਲਕ ਤੇ ਤੁਸੀਂ ਇੱਥੇ ਜੰਮੇ ਹੋ ਤੁਹਾਡਾ ਹੀ ਜੰਮਣਾ, ਉਹ ਕੋਈ ਨਹੀਂ ਇਸ਼ੂ ਹੈਗਾ, ਕੋਈ ਨਹੀਂ। ਅਸੀਂ ਇੱਕ ਚੀਜ਼ ਬੜੀ ਵੇਖੀ ਹੈ ਕਿ ਉੱਥੇ ਕਬਰਸਤਾਨ ਤੁਹਾਡਾ ਹੈ, ਬੁਰਾ ਮਹਿਸੂਸ ਨਾ ਕਰਿਆ, ਕਬਰਸਤਾਨ ਤੁਹਾਡਾ ਹੈ, ਉਹਦੀ ਰਖਵਾਲੀ ਜਿਹੜਾ ਮੁਸਲਮਾਨ ਕਰਨ ਦੇ, ਇਹਦੋਂ ਵੱਧ ਹੋਰ ਨਾ ਦੇਣ ਕੀ ਸਾਂਝ ਚਾਹੀਦੀ। ਦੇਖੋ ਕਿੰਨਾ ਪਿਆਰ ਮੁਹੱਬਤ ਹੈ, ਉਹਦੀ ਰਖਵਾਲੀ ਉਹਦੀ ਕੇਅਰ ਜਿਹੜਾ ਕਰਦਾ। ਜਿਵੇਂ ਅਸੀਂ ਤੁਹਾਨੂੰ ਵੀਡੀਓ ਭਾਈ
ਹਾਂ ਹਾਂ ਹਰ ਸ਼ਾਇਦ ਬੂਟੇ ਲਾਏ ਨੇ, ਕਬਰਾਂ ਇੰਜ ਹੀ ਰਹਿਣ ਦਿੱਤੀਆਂ ਨੇ। ਤੇ ਭਾਜੀ ਤੁਸੀਂ ਜਿਵੇਂ ਅਸੀਂ ਮੁਸਲਮਾਨ ਕਬਰਾਂ 'ਚ ਜਾਂਦੇ ਹਾਂ, ਜਾ ਕੇ ਉਹ ਮਿੱਟੀ ਮੁੱਟੀ ਤੁਸੀਂ ਲਾ ਕੇ ਆਉਂਦੇ? ਨਹੀਂ ਚਾਹੀਦਾ ਆਪ ਪਾ ਕੇ ਅਸੀਂ ਵੇਖ ਕੇ ਆਏ ਆ। ਭਾਜੀ ਹੋਰ ਤੁਹਾਡੀਆਂ ਕੋਈ ਮੁਸ਼ਕਲਾਂ ਕੀ ਨੇ? ਬਸ ਕੋਈ ਮੁਸ਼ਕਲ ਸਹੀ ਗੁਜ਼ਾਰਾ ਹੋ ਰਿਹਾ ਭਾਜੀ? ਗੁਜ਼ਾਰਾ ਅੱਛੀ ਤਰੀਕੇ ਨਾਲ ਹੋ ਰਿਹਾ ਨਾ ਕੋਈ। ਜਿਵੇਂ ਅਸੀਂ ਕਹਿੰਦੇ ਨੇ ਵੇਖੋ ਭਾਜੀ, ਸਾਡੇ ਮੁਸਲਮਾਨਾਂ ਵਿੱਚ ਵੀ ਮਾੜੇ ਵੀ ਹੈ ਨੇ, ਤਗੜੇ ਵੀ ਹੈ ਨੇ। ਸਭ ਤਗੜੇ ਮਾੜੇ ਨੇ ਤੇ ਕੋਈ ਪਰੇਸ਼ਾਨੀ ਨਹੀਂ ਆਈ ਕੋਈ। ਹਾਂ ਹਾਂ, ਤੁਹਾਡਾ ਮਸਲਮ ਸਹੀ ਹਾਂਜੀ ਗੁਜ਼ਾਰਾ ਹੋ ਰਿਹਾ ਰੋਜ਼ ਦਾ? ਸਾਡੇ ਨਾਲ ਉਹ ਇੰਨੀ ਭੈਣਾਂ ਭਰਾਵਾਂ ਤੋਂ ਰਹਿੰਦੇ ਨਹੀਂ ਨਹੀਂ, ਉਂਝ ਮਸਲ ਤੁਹਾਡਾ ਘਰਾਣਾ ਜਿਹੜਾ ਮਤਲਬ ਇੱਕ ਹੁੰਦਾ ਨਾ, ਇੱਕ ਕਹਿੰਦੇ ਨੇ ਅਸੀਂ ਕਿ ਮਾੜੇ ਗਰੀਬ, ਇੱਕ ਕਹਿੰਦੇ ਇੱਕ ਕਹਿੰਦੇ ਕਿ ਉਹ ਅੱਛੇ ਤਰੀਕੇ ਨਾਲ ਗੁਜ਼ਾਰਾ ਹੋ ਰਿਹਾ। ਹਾਂ ਹਾਂ। ਆਪਣੀ ਜ਼ਮੀਨ ਵੀ ਹੈ ਕੋਈ ਕਿ ਨਹੀਂ? ਨਹੀਂ ਜ਼ਮੀਨ ਨਹੀਂ ਹੈ ਆਪਣੀ ਕਿਸੇ ਦੇ ਪਹਿਲੇ ਬੰਦੇ ਅੱਛਾ 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 ਛੋੜ ਗਈ ਸੀ। ਅੱਛਾ ਅੱਛਾ ਭਾਈ, ਸਹੀ ਚੱਲਦਾ ਕੰਮ ਦੁਕਾਨ ਦਾ? ਬਸ ਤੇ ਸੌਦਾ ਕਿੱਥੋਂ ਲੈ ਕੇ ਆਉਂਦੇ ਆ ਜਿਹੜਾ ਸ਼ਹਿਰੋਂ? ਜਦੋਂ ਤਿਉਹਾਰ ਤੁਹਾਡੇ ਆਉਂਦੇ ਨੇ, ਤਾਂ ਹੁਣ ਥੋੜੇ ਦਿਨ ਲੋਹੜੀ ਸੀ, ਸਾਰੇ ਸਾਂਝੀ ਲੋਹੜੀ ਹੈ, ਮੁਸਲਮਾਨਾਂ ਦੀ ਦੁੱਲੇ ਭੱਟੀ ਦੀ ਲੋਹੜੀ ਕੱਲ ਪਰਸੋਂ ਸੀ ਜੀ। ਹਾਂਜੀ ਉਹਨਾਂ ਨੇ ਕਰਾ ਸਾਹਿਬ ਵੀ ਮਨਾਈ ਉਹਨਾਂ, ਇੱਥੇ ਵੀ ਸ਼ਹਿਰ ਵੀ। ਅਗਰ ਤੁਸੀਂ ਇੱਥੇ ਕੋਈ ਆਪਣਾ ਤਿਉਹਾਰ, ਤੁਹਾਡੇ ਕਿਹੜੇ ਕਿਹੜੇ ਤਿਉਹਾਰ ਨੇ ਥੋੜਾ ਦੱਸਿਆ ਯਾਰ ਸਾਨੂੰ? ਨਹੀਂ ਹਜੇ ਉਹ ਘੜੋਲੀ ਵੀ ਆਉਂਦੀ ਹੈ, ਰਸਮ ਆਉਂਦੀ ਹੈ, ਜਨਮ ਬਾਬੇ ਦਾ ਵੀ ਆਉਂਦਾ ਹੈ, ਸਾਰਾ ਕੁਝ ਆਉਂਦਾ। ਤੁਸੀਂ ਆਪਣੇ ਘਰ ਵਿੱਚ ਮਤਲਬ ਕਰਦੇ ਹੋ ਸਾਰਾ ਕੁਝ? ਕਰਦੇ ਹੀ ਹੈ। ਉਹਦਾ ਇਸ਼ੂ ਤੇ ਨਹੀਂ ਬਣਦਾ ਮੁਸਲਮਾਨ ਕਹਿੰਦੇ ਤੁਸੀਂ ਆ ਕਿਉਂ ਕਰਨ ਦੇ ਹੋ ਜੀ? ਨਹੀਂ ਉਹ ਨਹੀਂ, ਫੁੱਲ ਮਾਲੇ ਜੋ ਵੀ। ਅੱਛਾ 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 ਅੱਛਾ, ਸਾਰਾ ਕੁਝ ਜੀ। ਤੇ ਮੁਸਲਮਾਨਾਂ ਜੋ ਈਦ ਆਉਂਦੀ ਵੱਡੀ, ਤੁਹਾਡੇ ਹਮਸਾਏ ਜਿਹੜੇ ਮੁਸਲਮਾਨ ਨੇ ਸਾਰੇ, ਤੇ ਇਹ ਤੇ ਗੋਸ਼ਤ ਦੇ ਕੇ ਜਾਂਦੇ ਨੇ? ਦਿੰਦੇ ਨੇ ਗੋਸ਼ਤ, ਬੱਕਰੇ ਛੋਟਾ ਹੀ ਖਾਂਦੇ ਅਸੀਂ, ਵੱਡਾ ਨਹੀਂ ਖਾਂਦੇ। ਅੱਛਾ ਅੱਛਾ, ਯਾਨੀ ਬੱਕਰੇ ਸ਼ੱਕਰੇ ਦਾ? ਹਾਂ ਉਹ ਹੋ ਗਿਆ। ਅੱਛਾ ਅੱਛਾ ਅੱਛਾ, ਵੱਡਾ ਨਹੀਂ ਖਾਂਦੇ ਤੁਸੀਂ? ਯਾਨੀ ਗਾਵਾਂ ਦਾ ਜਾਂ ਦੂਸਰੇ ਹੋਵੇ ਜਿਹੜਾ ਵੱਡਾ ਨਹੀਂ ਖਾਂਦੇ? ਅੱਛਾ ਅੱਛਾ ਸਹੀ। ਤੇ ਭਾਜੀ ਹੁਣ ਈਦਾਂ ਤੇ ਆਣ ਕੇ ਤੁਹਾਨੂੰ ਮਿਲਦੇ? ਅਸੀਂ ਮੁਸਲਮਾਨ ਤੇ ਆਪਾਂ ਚ ਬੜੇ ਗਲੇ ਮਿਲਨੇ, ਤੁਹਾਨੂੰ ਆਣ ਕੇ ਮਿਲੀਦਾ, ਇੱਥੇ ਮਿਲੀਦਾ, ਸ਼ਬਰਾਤ ਜੋ ਵੀ ਹੋਵੇ ਦਿਨ ਤਿਉਹਾਰ ਮਿਲੀਦਾ, ਹਰ ਇੱਕ ਨੂੰ ਮਿਲੀਦਾ। ਅੱਛਾ ਅੱਛਾ ਰਸਮ। ਅੱਛਾ ਭਾਜੀ, ਹੋਰ ਕੋਈ ਚੜ੍ਹਦੇ ਪੰਜਾਬ ਵਾਲੇ ਜਿਹੜੇ ਤੁਹਾਡੇ ਕਮਿਊਨਿਟੀ ਦੇ ਹਿੰਦੂ, ਉਹਨਾਂ ਨੂੰ ਕੁਝ ਕਹਿਣਾ ਚਾਹੋ ਯਾਰ, ਕੋਈ ਪੈਗਾਮ ਦਿਓ, ਤੁਸੀਂ ਕਿਵੇਂ ਰਹਿ ਰਹੇ ਹੋ? ਅੱਛਾ, ਅਸੀਂ ਤੁਹਾਡੇ ਨਾਲ ਗੱਲਾਂ ਕਰਨ ਦੇ ਆ, ਅਸੀਂ ਤੁਹਾਨੂੰ ਇਮਾਨਦਾਰ ਨੇ ਦੱਸਿਆ ਕਿ ਤੁਸੀਂ ਮੰਨ ਕੇ ਸਿਖਾਇਆ, ਅਸੀਂ ਕੋਈ ਗੱਲ ਕੀਤੀ ਨਹੀਂ? ਉਹ ਆਉਂਦੇ ਨੇ, ਨਹੀਂ ਉਹ ਆਉਂਦੇ ਨੇ ਨਾ, ਸੋ ਪੰਜਾਬ ਵਾਲੇ ਉਧਰੋਂ ਆਉਂਦੇ ਨੇ ਨਾ, ਦੱਸਦੇ ਨੇ ਗੱਲਾਂ ਬਾਤਾਂ, ਉਹ ਆਪਣੇ ਉਧਰ ਰਹਿਣ ਸਹਿਣ ਇੰਜੇ ਫਲਾਣੇ, ਤੁਹਾਡੇ ਵਾਲ ਸਸਤ ਮਹਿੰਗਾਈ ਹੈ ਜਾਂ ਨਹੀਂ ਮਹਿੰਗਾਈ। ਹਾਂ ਹਾਂ ਹਾਂ, ਉਹ ਅਸੀਂ ਚਲੋ ਉਹਦੇ ਨੇ ਤੁਹਾਡੇ ਵਾਲ ਤੇ ਬਸ ਰੁਪਈਆ ਵੀ ਇਹਦਾ 5000 ਦਾ ਕੱਢ ਛੱਡਿਆ, ਸਾਡੇ ਵਾਲ ਰੁਪਈਆ ਵੀ ਛੋਟਾ ਤੇ ਤੁਹਾਡੀ ਕਰੰਸੀ ਨਾ ਹੋਣਾ। ਹਾਂਜੀ, ਉਹਨਾਂ ਦਾ 1000 ਹੋਵੇ, ਸਾਡਾ 3000 ਬਣਦਾ, ਬਦਲ ਹੋ ਗਿਆ ਜੀ। ਹਾਂਜੀ, ਆਪਣੀ ਇਬਾਦਤ ਜਿੱਥੇ ਕਰਦੇ ਕੋਈ ਘਰ ਮਾੜਾ ਜਿਹਾ ਬਣਾਇਆ, ਕੋਈ ਜਗ੍ਹਾ ਬਣਾਈ ਜਿੱਥੇ ਕਰਦੇ? ਉਹ ਬਣਾਈ ਸੀ, ਹੁਣ ਫਿਲਹਾਲ ਤੋਂ ਸ਼ਹਿਰ ਚਲੇ ਗਏ ਨੇ ਸਾਰੇ, ਉੱਥੇ ਹੀ ਤੁਸੀਂ ਆਪਣੀ ਇਬਾਦਤ ਨਹੀਂ ਕਰਦੇ? ਜਿਵੇਂ ਵੀ ਤੁਹਾਡਾ ਸ਼ਹਿਰ ਹੀ, ਉੱਥੇ ਸ਼ਹਿਰ ਹੀ। ਨਹੀਂ ਨਹੀਂ, ਤੁਸੀਂ ਜਿਵੇਂ ਇੱਥੇ ਤੁਸੀਂ ਨਹੀਂ ਕੁਝ ਕਰਦੇ? ਨਹੀਂ ਮੈਂ ਚਲਾ ਜਾਂਦਾ ਸ਼ਾਮ ਨੂੰ। ਨਹੀਂ ਉਹ ਕੀ ਹੁੰਦੀ ਮੂਰਤੀ ਨਹੀਂ ਤਸਵੀਰਾਂ ਵਗੈਰਾ ਨੇ, ਉਹ ਕਿਤਾਬ ਗ੍ਰੰਥ ਸਾਹਿਬ ਹੈਗੀ? ਹਾਂਜੀ, ਵਿਆਹ ਸ਼ਾਦੀ ਕਰਨੇ ਕੋਈ ਰੋਕ ਨਹੀਂ, ਫੇਰੇ ਦਵਾਈਏ, ਰਸਮ ਕਰੀਏ ਜੋ ਵੀ। ਅੱਛਾ ਅੱਛਾ ਅੱਛਾ, ਆਹ ਭਾਜੀ ਥੋੜਾ ਦੱਸਿਆ ਕਿਵੇਂ? ਅਸੀਂ ਤੇ ਫਿਲਮਾਂ 'ਚ ਵੇਖਿਆ, ਕਿਵੇਂ ਕਰਦੇ ਸ਼ਾਦੀ ਤੁਸੀਂ? ਉਹ ਸ਼ਾਦੀ ਫੇਰੇ ਮਤਲਬ ਅੱਗ ਬਾਲ ਕੇ ਪੜਦੇ ਨਹੀਂ, ਉਸ ਨੇ ਆਪਣਾ ਸਰਦਾਰ ਹੁੰਦਾ ਨਾ, ਮੰਨਤ ਪੜ ਕੇ ਜਾਂਦਾ। ਅੱਛਾ ਅੱਛਾ, 4 ਫੇਰੇ ਵੀ ਹੁੰਦੇ, 7 ਫੇਰੇ ਵੀ ਹੁੰਦੇ। ਅੱਛਾ ਅੱਛਾ, ਰਸਮ ਸਾਰੀ ਕਰੀ ਦੀ, ਉਹ ਤੇ ਕੋਈ ਨਾ ਘੜੋਲੀ ਛੜੋਲੀਆਂ ਸਾਰਾ ਅੱਛਾ ਫਿਲਮਾਂ ਬਣਾਈ ਦੀਆਂ ਨੇ, ਕੋਈ ਮਸਲਾ। ਆਹੋ, ਜਿਵੇਂ ਸਾਡੇ ਰਸਮ ਰਿਵਾਜ ਹੈ ਨੇ, ਉਹ ਸਾਰੇ ਕਰਦੇ ਪੁਰਾਣੇ, ਸਾਰੇ ਕਰੀ ਸਹੀ ਸਹੀ, ਕੋਈ ਪ੍ਰੋਬਲਮ। ਚਲੋ ਭਾਜੀ, ਤੁਹਾਡੀ ਬੜੀ ਮਿਹਰਬਾਨੀ ਜੀ, ਤੁਹਾਡਾ ਵਕਤ ਆਇਆ, ਤੁਹਾਡੀ ਦੁਕਾਨ ਉੱਥੇ ਆਇਆ ਸ਼ਾਇਦ, ਉੱਥੇ ਲੰਘਦਿਆ ਜਾਣਾ, ਉੱਥੇ ਤੋਂ ਮੁਲਾਕਾਤ ਕਰਕੇ ਜਾਇਆ, ਤੋਂ ਮਿਲਾਂਗੇ ਤੁਹਾਨੂੰ ਅੱਛੇ ਤਰੀਕੇ ਨਾਲ। ਨਹੀਂ ਮਿਲਾਂਗੇ ਉਹਨਾਂ ਨੂੰ। ਤੇ ਭਾਜੀ ਇੱਥੇ ਨਾਲ ਲਾਗੇ ਹੋਰ ਪਿੰਡ 'ਚ ਕੋਈ ਕਮਿਊਨਿਟੀ ਤੇ ਤੁਹਾਡੇ ਦਾ ਹਿੰਦੂਆਂ ਦਾ? ਨਹੀਂ ਨਹੀਂ, ਹੋਰ ਇੱਥੇ ਨਹੀਂ ਹੈ। ਸਿਆਲਕੋਟ ਜਾਂ ਉਹਨਾਂ ਨਨਕਾਣੇ, ਸਿਆਲਕੋਟ, ਗੁਜਰਾਤ ਵੇ, ਸ਼ੋਪਰੇ ਵੇ, ਨਨਕਾਣਾ ਸਾਹਿਬ, ਅੱਛਾ ਅੱਛਾ ਅੱਛਾ, ਸਰਗੋਧੇ ਵੇ, ਸਾਰੇ ਸ਼ਹਿਰਾਂ ਜੀ ਨੇ ਤਕਰੀਬਨ। ਚਲੋ ਜੀ, ਬੜੀ ਤੁਸੀਂ ਮਿਹਰਬਾਨੀ। ਲੰਡੇ ਬਾਜ਼ਾਰ ਚੱਕਰ ਲਗਾ ਜਾਣਾ ਤੇ ਆਈਏ, ਜਾਵਾਂਗੇ ਜਾਂਦਾ ਮਿਲ ਜਾਏ। ਅਸੀਂ ਸਾਨੂੰ ਬੜੇ ਕਮੈਂਟਸ ਆਉਂਦੇ ਹਨ, ਬੜੇ ਪਿਆਰ ਨਾਲ ਮਿਲਣਗੇ, ਕੋਈ ਹਾਂਜੀ ਹਾਂਜੀ, ਸਾਨੂੰ ਬੜੇ ਕਮੈਂਟਸ ਆਉਂਦੇ। ਉਹ ਪਤਾ ਕੀ ਸਾਨੂੰ ਥੋੜੀ ਹੁੰਦੀ, ਵੇਖਣਾ ਮੈਂ ਤੁਹਾਨੂੰ ਆਣ ਕੇ ਪਹਿਲਾਂ ਪੁੱਛਿਆ ਕਿ ਭਾਜੀ ਯਾਰ ਵੀਡੀਓ ਮੈਂ ਕਿਹਾ ਕਿਉਂ, ਸਾਨੂੰ ਵੀ ਨਾ ਹੁੰਦੀ ਕਿ ਯਾਰ ਅਗਲਾ ਮਹਿਸੂਸ ਨਾ ਕਰੇ ਕਿ ਪਤਾ ਕਿਉਂ ਆ ਗਏ। ਨਹੀਂ ਨਹੀਂ, ਉਹ ਪੁੱਛਦਾ, ਅਸੀਂ ਆਪਣਾ ਪਿਆਰ ਮੁਹੱਬਤ ਵਹਾਨੇ ਆ ਕਿ ਕਿਵੇਂ ਅਸੀਂ ਵਸਦੇ ਪਏ, ਕਿਵੇਂ ਰਹਿ ਰਹੇ। ਅੱਛੇ ਤਰੀਕੇ ਤੁਹਾਨੂੰ ਦੱਸਿਆ ਨਹੀਂ ਹੋਣਾ, ਸੌਦੇ ਸੱਚੇ ਸੌਦੇ ਹੋਣਾ, ਹਫ਼ਤੇ ਵਾਲੇ ਦਿਨ ਉੱਥੇ ਮੁਲਾਕਾਤ ਕਰਿਆ। ਠੀਕ, ਤੁਸੀਂ ਆਓਗੇ? ਸਾਰੀ ਫੈਮਿਲੀ ਜਾਣਾ। ਅੱਛਾ ਅੱਛਾ, ਮਿਲਾਂਗੇ ਭਾਜੀ। ਮਦਨ ਲਾਲ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇੰਨਾ ਟਾਈਮ ਦਿੱਤਾ। ਤੁਹਾਡੇ ਕੋਈ ਗੱਲ ਨਹੀਂ, ਤੁਹਾਡੇ ਦੁਕਾਨਦਾਰੀ ਦਾ ਟਾਈਮ ਸੀ ਯਾਰ, ਇਸ ਟਾਈਮ ਹੁੰਦਾ ਪਿਛਲੇ ਟਾਈਮ ਤੁਸੀਂ ਸਬਜ਼ੀ ਲੈਣ ਆਣੀ, ਤੁਸੀਂ ਹੋ ਕੇ ਜਾਇਆ। ਹਾਂ ਜਾਵਾਂਗੇ। ਨਾਜ਼ਰੀਨ, ਤੁਹਾਨੂੰ ਵੀਡੀਓ ਅੱਜ ਦੀ ਕਿਵੇਂ ਦੀ ਲੱਗੀ, ਕਮੈਂਟ ਕਰਕੇ ਸਾਨੂੰ ਲਾਜ਼ਮਨ ਦੱਸਿਆ ਜੀ ਕਿ ਕੀ ਤੁਹਾਨੂੰ ਲੱਗਿਆ ਕਿ ਅਸੀਂ ਇਹਨੂੰ ਸਿਖਾਇਆ ਜਾਂ ਨਫ਼ਰਤ ਕਿਵੇਂ ਦੀ ਤੁਹਾਨੂੰ ਅੱਜ ਦੀ ਵੀਡੀਓ ਲੱਗੀ। ਸਾਡੇ ਜਿਹੜੇ ਪਾਕਿਸਤਾਨੀ ਕਮਿਊਨਿਟੀ ਦੇ ਹਿੰਦੂ ਭਾਈ ਮਦਨ ਲਾਲ, ਇਹਨਾਂ ਨਾਲ ਗੱਲਾਂ ਬਾਤਾਂ ਅਸੀਂ ਕੀਤੀਆਂ ਨਾ, ਤੁਹਾਨੂੰ ਸਾਰਾ ਕੁਝ ਜਿਹੜਾ ਦੱਸਿਆ। ਵੀਡੀਓ ਕਿਵੇਂ ਦੀ ਲੱਗੀ, ਆਪਣੀ ਰਾਏ ਦਾ ਇਜ਼ਹਾਰ ਲਾਜ਼ਮਨ ਕਮੈਂਟ 'ਚ ਕਰਿਆ ਜੀ। ਤੇ ਮਿਲਾਂਗੇ ਨਵੀਂ ਵੀਡੀਓ ਨਾਲ, ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ। ਅਸੀਂ ਬੜੇ ਪਿਆਰ ਨਾਲ ਬਹਿੰਦੇ ਖਲੋਨੇ ਇਹਦਾ ਚੋਕਲੇਟ 10 ਰੁਪਏ ਸਾਰੀ ਦਿਹਾੜੀ ਵੀ ਇਕੱਠੇ ਗੱਲਾਂ ਬਾਤਾਂ ਕਰਦੇ। ਆਹ ਸ਼ਾਦੀਆਂ ਵੀ ਇੱਕ ਦੂਸਰੇ ਨੂੰ ਸੱਦੇ ਸ਼ਾਦੀਆਂ ਤੇ ਵੀ ਤੇ ਆਉਣ ਜਾਣ ਵੀ, ਮਰਨ ਦੀ ਗਮੀ ਖੁਸ਼ੀ ਤੇ ਵੀ ਆਉਣੇ ਜਾਂਦੇ ਆ। ਸੋ ਜਿਵੇਂ ਕਰੀਦਾ ਆਪਾਂ 6 ਹੋ ਗਿਆ, ਕਰਨੇ ਆ 1 2 3 4 ਬਹਿੰਦੇ ਖਲੋਨੇ ਵੀ ਸਭ ਕੁਝ ਕਰਨੇ। 6 ਆ ਹੋ ਗਿਆ, ਚਾਹ ਚੂਹ ਪੀ ਲੈਂਦੇ ਆ, ਰੋਟੀ ਵੀ ਕਈ ਵਾਰ ਇੱਕ ਦੂਜੇ ਕੋਲ ਖਾ ਲੈਂਦੇ ਆ।
ਹੂੰ ਤੇ ਬੈਠੇ ਖਲੋਤੇ ਵੀ ਰਹਿੰਦੇ ਹੋਰ ਫਿਰ ਕੀ ਕਰਨਾ ਇੰਜ ਆਪਣੇ ਭੈਣਾਂ ਭਰਾਵਾਂ ਤਰ੍ਹਾਂ ਜਿਵੇਂ ਅਸੀਂ ਮੁਸਲਮਾਨ ਹਾਂ ਜੀ ਦੁਨੀਆ ਹੀ ਹੈ ਮਤਲਬ ਮੁਸਲਮਾਨ ਨਹੀਂ ਤੋਂ ਹਾਂ ਸਹੀ ਵਰਦੇ ਨੇ ਸਾਡੇ ਇਹਨਾਂ ਦੀ ਜਾਤ ਕਿਹੜੀ ਪਾ ਕਿਹੜੀ ਆ ਬ్రో ਆਨਾਂ ਦੇ ਪਤਾ ਨਹੀਂ ਖੱਤਰੀ ਆਂਦੇ ਨੇ ਕਿਹਨੇ ਲੈਣੇ ਦੋ ਇਹਨਾਂ ਦਾ ਨਾਂ ਕੀ ਉਹਦਾ ਨਾਂ ਆ ਨੀਆਂ ਨਹੀਂ ਲੈਣੀ ਚਾਰਾ ਬਾਬਾ ਗਲਜਾਰੀ ਲਾਲ ਹਾਂ ਗਲਜਾਰਾ ਕਿੰਨੇ ਹਾਂ ਲਓ ਜੀ 30 ਤੇ 30 60 ਤੇ 90 ਹੋਗਾ ਬਾਬਾ ਵੀ ਪਿੰਦਾ ਸਾਰਿਆਂ ਬਾਬਿਆਂ ਆ ਬੜਾ ਪਿੰਡ ਆ ਬੜਾ ਅਸੀਂ ਬੜਾ ਪਿੰਡ ਇੱਕ ਦੂਜੇ ਨਾਲ ਮੈਂ ਤਾਂ ਬਾਜੀ 40 ਤੇ 50 60 ਬੜੇ ਬੜੇ ਬਹਿਰੀ ਨੇ ਸਾਰੀ ਬਾਬੇ ਨੂੰ ਮਿਲਣ ਵਾਸਤੇ ਆਇਆ ਸੀ ਅੱਛਾ ਲੈ ਲੈ ਆ ਫਿਰ ਮਦਨ ਕੀ ਦਾ ਨਾਮ ਪਾ ਮਦਨ ਲਾਲ ਮੈਂ 1 ਮਿੰਟ ਦਾ ਮੁਕਰਾ ਪੂਰੇ ਦਾ ਸਵੇਰੇ ਆਉਂਗੇ ਤਿੰਨ ਹੋ ਗਿਆ ਉਹ 90 ਤੇ 120 ਹੋ ਗਿਆ ਹਾਂ ਹੋਰ ਸਹੀ ਸਹੀ ਬਸ ਤਿੰਨ ਨਾਲ ਹੀ ਚੱਲਾਂਗੇ ਉਹਨੂੰ ਹਿਸਾਬ ਪੂਰਾ ਕਰ ਲੈਂਦੇ 120 ਹੂੰ ਮੇਰੇ ਨਾਲ ਤਾਂ ਬਹੁਤ ਚੰਗਾ ਵਰਦਾ ਆ ਨਾ ਤੇ ਹੋਰ ਵੀ ਬੰਦਿਆਂ ਨਾਲ ਸਾਰਿਆਂ ਨਾਲ ਹੀ ਵਪਾਰ ਸ਼ਪਾਰ ਵੀ ਕਰਦਾ ਸਾਰੇ ਕੰਮ ਕਹਿੰਦੇ ਸੀ ਭਾਲਾ ਕਹਿੰਦੇ ਸੀ ਭਾਲਾ ਇੰਨੀ ਬਾਜੂ ਬਾਬਾ ਜੀ ਬਾਹਰ ਵੀ ਦੋ ਬੀਬੀਆਂ ਆ ਗਈਆਂ ਚਲੋ ਜੀ ਬਾਬਾ ਜੀ ਹਾਂ ਹੀ ਲੈ ਲਾ ਆਪਣੀ ਬੜੀ ਸਾਰੀ ਮਿਹਰਬਾਨੀ। ਹੋਰ ਕੀ ਲੈਣੇ आधा किलो आलू